अस्सलाम वालेकुम नाजरीन YouTube चैनल काजी मीडिया की स्क्रीन ते मैं तुहाडा अपना वीरा काजी हसनैन अराई। नाजरीन अज साडे नाल मौजूद ने चौधरी मुहम्मद इकबाल साहिब। 1947 ਦੇ ਵਿੱਚ ਇਹ ਹਿੰਦੁਸਤਾਨੋਂ ਇੱਥੇ ਆਏ। ਇਹਨਾਂ ਦੇ ਨਾਲ ਕੀ ਕਾਰਗੁਜ਼ਾਰੀ ਹੋਈ, ਇਹਨਾਂ ਨੇ ਉੱਥੇ ਆਪਣੀ ਜ਼ਿੰਦਗੀ ਕਿੰਨੀ ਗੁਜ਼ਾਰੀ, ਕਿੰਨੀ ਇਹਨਾਂ ਦੀ ਉਮਰ ਸੀ ਔਰ ਕਿੰਨੀ ਇਹਨਾਂ ਦੇ ਕਾਫਲੇ ਨਾਲ ਕੀ ਮੁਸ਼ਕਲਾਤ ਹੋਈਆਂ, ਇਹਨਾਂ ਦਾ ਪਿੰਡ ਕਿੱਡਾ ਸੀ, ਉਹ ਸਭ ਕੁਝ ਅਸੀਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਵਾਲੇਕੁਮ ਜੀ। वालेकुम सलाम। अच्छा बाबा जी की हाल चाल है तुहाडा? ठीक है, शुक्र अलहमदुलिल्लाह। बस बैठे हैगे आ ते जेड़े तुहाडी उम्र किन्नी आ? साड़ी उम्र तो 100 ते अपड़ी है। ਜਦੋਂ ਹਿੰਦੁਸਤਾਨੋਂ ਆਏ ਉਦੋਂ ਕਿੰਨੀ ਉਮਰ ਸੀ? उदों जो हिंदुस्तानों आए उदों सन 44 45 ਦੇ ਵਿੱਚ मेरी शादी हुई सी। उदों मैं ਅੱਛਾ ਸ਼ਾਦੀ ਉਧਰ ਹੋਈ ਹੈ ਤੁਹਾਡੀ? शादी उधर हुई है। ਸਹੀ ਹੈ। ਬੱਚੇ ਵੀ ਉਧਰ ਹੋਏ ਸੀਗੇ? बच्ची एक सीगी। ਅੱਛਾ उधर ਜਿਹੜੀ ਹੋਈ है। ਸਹੀ ਆ। हाँ ते ਵੱਡੀ ਬੱਚੀ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? ਬਦਰਦੀਨ ਤੇ ਵਾਲਦਾ ਦਾ? ਵਾਲਦਾ ਦਾ ਫਾਤਮਾ। ਹਿੰਦੁਸਤਾਨ ਚੋਂ ਆਏ ਆ? ਹਿੰਦੁਸਤਾਨ ਚੋਂ ਆਏ ਆ ਅਸੀਂ। ਜ਼ਿਲ੍ਹਾ ਕਿਹੜਾ ਤੁਹਾਡਾ ਹਿੰਦੁਸਤਾਨ ਦਾ? ਜ਼ਿਲ੍ਹਾ ਜਲੰਧਰ ਸੀਗਾ, ਤਹਿਸੀਲ ਨਕੋਦਰ ਸੀਗੀ। ਤੇ ਥਾਣਾ ਕਿਹੜਾ ਲੱਗਦਾ ਸੀ, ਪਤਾ ਉਹਦਾ? ਥਾਣਾ ਗਾਜੀਆ ਲੱਗਦਾ ਸੀਗਾ, ਇਹ ਸ਼ਾਹਕੋਟ। ਅੱਛਾ ਸ਼ਾਹਕੋਟ ਥਾਣਾ ਲੱਗਦਾ ਸੀ। ਤੇ ਪਿੰਡ ਤੁਹਾਡੇ ਦਾ ਕੀ ਨਾਮ ਸੀ ਜ਼ਿਲ੍ਹਾ ਜਲੰਧਰ ਦਾ? ਜੱਕੋਪੁਰ ਸੀਗਾ। ਜੱਕੋਪੁਰ ਸੀ ਆਮ ਜਿਹੜਾ ਸੀਗਾ, ਤੇ ਉਹਦਾ ਕਾਗਜ਼ਾਂ ਦੇ ਵਿੱਚ ਤੇ ਕੋਈ ਹੋਰ ਸੀਗਾ। ਅੱਛਾ ਤੇ ਯਾਨੀ ਉਹਦਾ ਕਹਿਣ 'ਚ ਜੱਕੋਪੁਰ ਹੁੰਦਾ ਸੀਗਾ? ਜੱਕੋਪੁਰ ਕਲਾ। ਅੱਛਾ ਚਕਲਾ। ਹਾਂ ਤੇ ਜੱਕੋਪੁਰ ਜਿਹੜਾ ਜ਼ਿਲ੍ਹਾ ਜਲੰਧਰ ਸੀ ਉਹਦੀਆਂ ਕਿੰਨੀਆਂ ਤਹਿਸੀਲਾਂ ਸੀਗੀਆਂ? ਚਾਰ ਤਹਿਸੀਲਾਂ। ਉਹਨਾਂ ਦੇ ਨਾਮ ਹੁੰਦੇ ਜੀ? ਹਾਂ, ਇੱਕ ਨਕੋਦਰ ਸੀਗੀ, ਇੱਕ ਜਲੰਧਰ ਸੀਗੀ, ਇੱਕ ਫਲੌਰ ਸੀਗੀ, ਇੱਕ ਨਵਾਂ ਸ਼ਹਿਰ ਸੀਗਾ। 4 ਤਹਿਸੀਲਾਂ ਸੀਗੀਆਂ ਜਲੰਧਰ ਦੀਆਂ। ਅੱਛਾ ਜ਼ਿਲ੍ਹਾ ਜਲੰਧਰ ਦੇ ਨਾਲ ਕਿਹੜੇ ਕਿਹੜੇ ਜ਼ਿਲ੍ਹੇ ਲੱਗਦੇ ਸੀ, ਉਹਨਾਂ ਦਾ ਕੋਈ ਯਾਦ ਆ? ਇਹਨਾਂ ਜਲੰਧਰ ਦੇ ਨਾਲ ਲੱਗਦਾ ਸੀਗਾ ਲੁਧਿਆਣਾ। ਹਾਂ, ਅੰਮ੍ਰਿਤਸਰ। ਅੱਛਾ ਤੇ ਰਿਆਸਤ ਕਪੂਰਥਲਾ। ਸਹੀ ਆ। ਹਾਂ, ਇਹ ਲੱਗਦੇ ਸੀਗੇ। ਤੇ ਪਿੰਡ ਤੁਹਾਡਾ ਜਿਹੜਾ ਜੱਕੋਪੁਰ ਸੀ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਪਿੰਡ ਲੱਗਦੇ ਸੀਗੇ ਕਾਕੜਾ ਤੇ ਹੇਰਾਂ ਤੇ ਛਿੰਦਣਾ ਤੇ ਪੂਨੀਆਂ, ਰੇੜਮਾ ਤੇ ਬੋਰੀ ਵਾਲਾ, ਤੇ ਇਹ ਪਿੰਡ ਨਾਲ ਲੱਗਦੇ ਸੀਗੇ ਜ਼ਿਆਦਾ। ਉਧਰ ਖਾਂ ਰਿਆਸਤ ਸੀਗੀ ਲੋਹੀਆਂ ਵਾਲ, ਜੱਕੋਪੁਰ ਕਲਾਂ ਸੀਗਾ, ਤੇ ਉਧਰੋਂ ਲੋਹੀਆਂ ਸੀਗੀਆਂ, ਤੇ ਇਹ ਸਟੇਸ਼ਨ ਸੀਗਾ। ਸਟੇਸ਼ਨ ਕਿਹੜਾ ਲੱਗਦਾ ਸੀ ਜਿੱਥੋਂ ਬੱਸ ਤੋਂ ਜਾ ਕੇ ਚੜ੍ਹਦੇ ਸੀ, ਕਿਸੇ ਸ਼ਹਿਰ ਜਾਣਾ ਸੀ ਜਾਂ ਕਿਸੇ ਇਲਾਕੇ ਜਾਣਾ ਹੁੰਦਾ ਸੀ? ਹਾਂ, ਸਟੇਸ਼ਨ ਸਿੰਧੜਾ ਸੀਗਾ। ਸਟੇਸ਼ਨ ਸੀ ਸਿੰਧੜਾ। ਅੱਛਾ ਬਾਬਾ ਜੀ ਸਾਨੂੰ ਇਹ ਦੱਸੋ ਜੱਕੋਪੁਰ ਪਿੰਡ ਕਿੱਡਾ ਕੁ ਸੀਗਾ? ਜੱਕੋਪੁਰ ਪਿੰਡ ਪਹਿਲੋਂ ਜਿਹੜਾ ਸੀਗਾ ਨਾ, ਉਹ ਤਾਂ ਸੀਗਾ ਬਹੁਤ ਤਕੜਾ, ਤੇ ਜਿਹੜਾ ਮਗਰੋਂ ਫਿਰ ਪਿੰਡ ਢਹਿ ਗਿਆ ਸੀਗਾ। ਦਰਿਆ ਨੇ ਢਾਹ ਲਿਆ, ਸਤਲੁਜ ਨੇ। ਦਰਿਆ ਸਤਲੁਜ ਲੱਗਦਾ ਸੀ ਪਿੰਡ ਦੇ ਨਾਲ? ਸਤਲੁਜ ਲੱਗਦਾ, ਸਤਲੁਜ ਦਰਿਆ ਵਗਦਾ ਸੀਗਾ, ਤੇ ਉਹਦੇ ਨਾਲ ਪਿੰਡ ਢਹਿ ਗਿਆ ਸੀਗਾ। ਫਿਰ ਲੋਕ ਨਿਕਲ ਗਏ ਪਿੰਡ ਦੇ ਵਿੱਚੋਂ, ਕੋਈ ਫੈਸਲਾਬਾਦ ਆ ਗਏ, ਕੋਈ ਸ਼ੇਖੂਪੁਰੇ ਆ ਗਏ, ਕੋਈ ਛਿੰਦ ਨੂੰ ਚਲੇ ਗਏ, ਕੋਈ ਬਹਾਵਲਪੁਰ ਨੂੰ ਆ ਗਏ, ਕੋਈ ਬੀਕਾਨੇਰ ਨੂੰ ਆ ਗਏ। ਅੱਛਾ ਜੱਕੋਪੁਰ ਤੁਸੀਂ ਉੱਥੇ ਖੇਲਾਂ ਕਿਹੜੀਆਂ ਖੇਡਦੇ ਸੀ? ਬਚਪਨ ਤੁਹਾਡਾ ਉੱਥੇ ਗੁਜ਼ਰਿਆ? ਬਚਪਨ ਦੇ ਵਿੱਚ ਖੇਲਾਂ ਉੱਥੇ ਖੇਡਦੇ ਸੀ, ਕੌਡੀ, ਕਬੱਡੀ। ਅੱਛਾ ਤੇ ਇਹੋ ਜਿਹੀਆਂ ਢਾਹ ਕਬੱਡੀ, ਲੰਮੀ ਕਬੱਡੀ। ਅੱਛਾ ਤੇ ਇਹੋ ਜਿਹੀਆਂ ਖੇਡਾਂ ਸੀ। ਘੋਲ ਵੀ ਹੁੰਦੇ ਸੀਗੇ, ਤੇ ਛਿੰਝਾਂ ਲੱਗਦੀਆਂ ਸੀਗੀਆਂ ਤੇ ਪਿੰਡਾਂ ਦੇ ਵਿੱਚ, ਤੇ ਉੱਥੇ ਜਾ ਕੇ ਵੇਖਦੇ ਸੀਗੇ। ਅੱਛਾ ਪਿੰਡ ਦੇ ਵਿੱਚ ਸਕੂਲ ਵੀ ਹੈਗਾ ਸੀ ਜੱਕੋਪੁਰ? ਹਾਂ, ਪਿੰਡ 'ਚ ਸਕੂਲ ਵੀ ਸੀਗਾ, ਮਸੀਤ ਵੀ ਸੀਗੀ। ਮਸੀਤਾਂ ਕਿੰਨੀਆਂ ਸੀਗੀਆਂ? ਮਸੀਤਾਂ ਪਹਿਲਾਂ ਸੀਗੀ ਇੱਕ। ਅੱਛਾ ਤੇ ਮੁੜ ਕੇ ਫਿਰ ਜਦੋਂ ਅਸੀਂ ਆਏ ਆ, ਤੇ ਉਦੋਂ ਇਹ ਸੁਣ ਜਮਾਤ ਵਾਲਿਆਂ ਨੇ ਆਪਣੀ ਵੱਖਰੀ ਬਣਾਈ ਸੀ, ਤੇ ਉਹ ਵੀ ਅਜੇ ਛੱਤ ਨਹੀਂ ਸੀ ਪਈ, ਬਣਾਉਂਦੇ ਸੀਗੇ। ਜੱਕੋਪੁਰ ਦੇ ਵਿੱਚ ਕਿੰਨੇ ਮਜ਼ਹਬ ਬੈਠੇ ਸੀਗੇ? ਮੁਸਲਮਾਨਾਂ ਤੋਂ ਇਲਾਵਾ ਵੀ? ਮੁਸਲਮਾਨਾਂ ਤੋਂ ਇਲਾਵਾ ਤੇ ਮਿਸਤਰੀਆਂ ਦੇ ਘਰ ਸੀਗੇ 3-4 ਮਿਸਤਰੀ, ਲੁਹਾਰ ਤੇ ਤਖਾਨ, ਤੇ ਉਹ ਸੀਗੇ ਸਿੱਖ। ਤੇ ਉਹਨਾਂ ਤੋਂ ਇਲਾਵਾ ਹੋਰ ਜੱਕੋਪੁਰ ਦੇ ਵਿੱਚ ਹੋਰ ਕੋਈ ਬਰਾਦਰੀ ਨਹੀਂ ਸੀ। ਕੌਮਾਂ ਕਿੰਨੀਆਂ ਬੈਠੀਆਂ ਸੀ, ਕਿੰਨੀਆਂ ਬਰਾਦਰੀਆਂ ਬੈਠੀਆਂ ਸੀ? ਇੱਕੋ ਹੀ ਬਰਾਦਰੀ ਸੀ, ਰਾਈ ਬਰਾਦਰੀ। ਤੁਹਾਡੀ ਰਾਈ ਬਰਾਦਰੀ ਆ? ਰਾਈ ਬਰਾਦਰੀ। ਤੇ ਪਿੰਡ ਦਾ ਨੰਬਰਦਾਰ ਕੌਣ ਸੀ ਉਦੋਂ ਉਹ ਜੱਕੋਪੁਰ ਦਾ? ਜੱਕੋਪੁਰ ਦਾ ਨੰਬਰਦਾਰ ਸੀਗਾ ਉਦੋਂ ਅਲੀ ਮੁਹੰਮਦ ਸੀ ਉਹਦਾ ਨਾਂ। ਰਾਈ ਸੀਗਾ? ਰਾਈ ਸੀਗਾ। ਆ ਬਦਰੇ ਨੰਬਰਦਾਰ ਦਾ ਭਰਾ ਸੀਗਾ। ਯਾਨੀ ਜਿਹੜਾ ਇਸ ਚੱਕ ਦੇ ਵਿੱਚ ਨੰਬਰਦਾਰ ਉਹਦਾ ਹੀ ਭਰਾ ਸੀ, ਜੱਦੀ ਪੁਸ਼ਤੀ ਨੰਬਰਦਾਰੀ ਕਰਦੇ ਆ ਰਹੇ ਆ? ਹਾਂ, ਜੱਦੀ ਪੁਸ਼ਤੀ ਕਰਦੇ ਆ ਰਹੇ ਹੈ। ਇਹਨਾਂ ਦੇ ਪਿਓ ਦਾਦੇ ਤੋਂ ਤੁਰ ਕੇ ਉਹੋ ਹੀ ਨੰਬਰਦਾਰ ਸੀਗੇ।
ਤੇ ਤੁਸੀਂ ਉੱਥੇ ਫਸਲ ਕਿਹੜੀ ਬੀਜਦੇ ਹੁੰਦੇ ਸੀਗੇ? ਜ਼ਮੀਨ ਵਾਹੁੰਦੇ ਜ਼ਿਮੀਂਦਾਰਾ ਕਰਦੇ ਸੀਗੇ? ਹਾਂ ਜ਼ਿਮੀਂਦਾਰਾਂ ਕਰਦੇ ਸੀ, ਫਸਲ ਬੀਜਦੇ ਸੀ, ਕਣਕ, ਮੱਕੀ ਤੇ ਮਿਰਚਾਂ, ਝੋਨਾ ਤੇ ਇਹੋ ਜਿਹੀਆਂ ਫਸਲਾਂ ਬੀਜਦੇ ਸੀਗੇ ਉੱਥੇ। ਆਮ ਜਿਹੜੀਆਂ ਸੀ ਕਮਾਦ ਤੇ ਵੇਲਣੇ ਲਾ ਲੈਣੇ ਤੇ ਇਸ ਤਰ੍ਹਾਂ ਇਹ ਸੀਗੇ। ਤੇ ਪਾਣੀ ਉੱਥੋਂ ਨਹਿਰ ਦਾ ਲਾਉਂਦੇ ਸੀ, ਕਾਹਦਾ, ਖੂਹਾਂ ਦਾ ਲਾਉਂਦੇ ਸੀ? ਪਾਣੀ ਜਿਹੜਾ ਦਰਿਆਈ ਇਲਾਕਾ ਸੀ ਸਾਡਾ, ਤੇ ਜਿਹੜੀ ਉੱਤੇ ਦਰਿਆ ਤੋਂ ਬਾਹਰ ਜ਼ਮੀਨ ਸੀਗੀ ਉੱਥੇ ਖੂਹ ਸੀਗੇ, ਖੂਹਾਂ ਦਾ ਪਾਣੀ ਲਾਉਂਦੇ ਸੀਗੇ। ਤੇ ਜਿਹੜੇ ਦਰਿਆ ਦੇ ਵਿੱਚ ਸੀਗੀ ਉਹ ਉੱਦਾਂ ਮਾਰੂ ਸੀਗੀ, ਦਰਿਆ ਦੀ ਗਿੱਲ ਦੇ ਰਹਿਣੀ ਪਾਣੀ ਦੀ, ਤੇ ਉਹ ਗਿੱਲ ਦੇ ਵਿੱਚ ਕਣਕ ਵੀ ਹੋਣੀ, ਮੱਕੀ ਵੀ ਹੋ ਜਾਂਦੀ ਸੀਗੀ, ਕਮਾਦ ਵੀ ਹੁਣ ਬੀਜਣ ਲੱਗ ਪਏ ਸੀਗੇ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਕੋਈ ਦੁਕਾਨ ਵੀ ਹੈਗੀ ਸੀਗੀ ਜਿੱਥੋਂ ਸੌਦਾ ਸਲਫ ਲੈਂਦੇ ਸੀ? ਲੈਂਦੇ ਦੁਕਾਨਾਂ 2-3 ਸੀਗੀਆਂ। ਅੱਛਾ। ਹਾਂ, ਤੇ ਉੱਥੇ ਕੋਈ ਸਿੱਖ ਵੀ ਰਹਿੰਦਾ ਸੀ? ਸਿੱਖ ਤੋਂ ਉਹ ਹਿੰਦੂ ਸੀਗੇ। ਉਹਨਾਂ ਦਾ ਨਾਮ ਦੱਸ ਸਕਦੇ, ਕੋਈ ਯਾਦ ਹੈ ਇਸ ਟਾਈਮ? ਉਹਨਾਂ ਦਾ ਨਾਮ ਵੀ ਗੁਰਦੇਵ ਸਿੰਘ ਸੀਗਾ। ਗੁਰਦੇਵ ਸਿੰਘ? ਹਾਂ, ਤੇ ਉਧਰੋਂ ਅਮਰ ਸਿੰਘ ਸੀਗਾ। ਅੱਛਾ, ਅਮਰ ਸਿੰਘ। ਇਹ ਤਰਖਾਣ ਸੀਗੇ? ਤਰਖਾਣ ਸੀਗੇ, ਤੇ ਲੁਹਾਰ ਤੇ ਤਰਖਾਣ। ਅੱਛਾ। ਤੇ ਉਧਰੋਂ ਈਸਰ ਸਿੰਘ ਸੀਗਾ, ਈਸਰ ਸਿੰਘ। ਇਹ ਇਹਨਾਂ ਦੇ ਨਾਂ ਸੀਗੇ। ਤੇ ਹੋਰ ਇੱਕ ਦੋ ਤਿੰਨ ਨਾਂ ਹੋਰ ਵੀ ਹੈਗੇ। ਤੁਹਾਡੀ ਜ਼ਮੀਨ ਕਿੰਨੀ ਸੀ ਉੱਥੇ? ਸਾਡੀ ਜ਼ਮੀਨ ਉੱਥੇ ਚੌਥਾ ਹਿੱਸਾ ਸੀ ਪਿੰਡ 'ਚੋਂ, 4 ਪੱਤੀਆਂ ਸੀ ਸਾਡੀਆਂ। ਚੌਥੀ ਪੱਤੀ ਸੀ, ਚੌਥੀ ਪੱਤੀ ਦੇ ਵਿੱਚ ਉਹ ਵਾਹਵਾ 5-7 ਘਰ ਸੀਗੇ। ਇੱਕ ਇੱਥੇ ਆ, ਅਸੀਂ ਹੈ ਕਿ ਬਾਬੇ ਕੇ, ਤੇ ਉਹ ਆਪ ਖੁਸ਼ ਹੋਣੀ ਜਿਹੜੇ ਹੈਗੇ ਆ, ਇਹ ਬੂਟੇ ਕੇ ਆ, ਇਹਦਾ ਪੱਤੀਆਂ ਸੀਗੀਆਂ। ਤੇ ਪੱਤੀਆਂ 4 ਪੱਤੀਆਂ ਸੀਗੀਆਂ, ਤੇ ਇੱਕ ਉਸ ਮਨ ਦੇ ਵਿੱਚ ਜ਼ਮੀਨ ਸੀ ਜ਼ਿਆਦੀ, ਦਰਿਆਈ ਬੁਰਜੀ ਜੀ ਸੀਗੀ। ਤੇ ਦਰਿਆ ਦੀ ਤਾਂ ਤੁਸੀਂ ਦਰਿਆ ਦੇ ਕਿਨਾਰੇ ਤੇ ਰਹਿੰਦੇ ਸੀਗੇ, ਤੇ ਕਦੀ ਸਲਾਬ ਵੀ ਆਇਆ ਸੀ ਤੁਹਾਡੇ ਪਿੰਡ 'ਚ? ਰੋਜ਼ ਕਈ ਵਾਰੀ ਆ ਜਾਂਦੇ ਆ। ਉਦੋਂ ਫਿਰ ਕੀ ਕਰਦੇ ਸੀ ਜਾਂ ਕੀ ਹੁੰਦਾ ਸੀ ਉਦੋਂ? ਕਿੱਥੇ ਮਕਾਨ ਢਹਿ ਜਾਂਦੇ ਸੀ? ਕੀ ਸੀ? ਕੱਚੇ ਮਕਾਨ ਹੁੰਦੇ ਸੀ ਉਦੋਂ? ਕੱਚੇ ਮਕਾਨ ਹੁੰਦੇ, ਮਕਾਨ ਵੀ ਢਹਿ ਜਾਂਦੇ ਸੀਗੇ, ਤੇ ਦਰਿਆ ਦੇ ਪਾਣੀ ਵੀ ਆ ਜਾਂਦਾ ਸੀਗਾ। ਤੇ ਜਦੋਂ ਪਿੰਡ ਢੱਠਾ ਤੇ ਉਦੋਂ ਖਿਲਰ ਗਏ ਲੋਕ। ਪਹਿਲੋਂ ਤਾਂ ਪਿੰਡ ਇਕੱਠਾ ਸੀਗਾ, ਤਕੜਾ ਪਿੰਡ ਸੀਗਾ। ਮੁੜ ਕੇ ਜਦੋਂ ਖਿਲਰ ਗਏ, ਪਿੰਡ ਢਹਿ ਗਿਆ, ਤਾਂ ਫਿਰ ਕੋਈ ਬਸਤੀਆਂ 'ਚ ਹੋ ਗਏ, ਕੋਈ ਪਿਛਾਂਹ ਹੋ ਹਟ ਗਏ। ਤੇ ਬਾਕੀ ਜਿਹੜੇ ਸੀਗੇ ਕੁਛ ਸਿੰਧ ਨੂੰ ਆ ਗਏ, ਕੋਈ ਰਿਆਸਤ 'ਚ ਆ ਗਏ, ਕੁਛ ਫੈਸਲਾਬਾਦ ਆ ਗਏ, ਕੁਛ ਸ਼ੇਖੂਪੁਰੇ ਆ ਗਏ। ਅੱਛਾ ਬਾਬਾ ਜੀ, ਜਦੋਂ ਅਜਾੜੇ ਪਏ ਆ 1947 ਦੇ ਵਿੱਚ, ਹਾਂ, ਤੁਹਾਨੂੰ ਕਿਵੇਂ ਪਤਾ ਲੱਗਾ? ਨਾ ਉਦੋਂ ਟੈਲੀਵਿਜ਼ਨ ਸੀ, ਨਾ ਮੋਬਾਈਲ ਸੀ, ਨਾ ਕੋਈ ਇਦਾਂ ਦੀ ਡਿਸ਼ ਅਲਟੀਨੇ ਸੀ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅਜਾੜੇ ਪੈ ਗਏ ਆ, ਹੁਣ ਮੁਸਲਮਾਨਾਂ ਨੇ ਚਲੇ ਜਾਣਾ, ਵੰਡਾਂ ਪੈ ਗਈਆਂ, ਬਾਰਡਰ ਬਣ ਗਏ ਆ? ਉਹ ਬਾਰਡਰ ਬਣ ਗਏ ਉਦੋਂ ਇੱਦਾਂ ਸੀ। ਜਿਹੜੇ ਪੜ੍ਹੇ ਲਿਖੇ ਸੀਗੇ ਉਹ ਅਖਬਾਰਾਂ ਵੇਖਦੇ ਸੀਗੇ, ਪੜ੍ਹਦੇ ਸੀਗੇ, ਤੇ ਉਹ ਅਖਬਾਰਾਂ ਵਾਲੇ ਉਹ ਦੱਸਦੇ ਸੀਗੇ ਵੀ ਅੱਜ ਫਲਾਣੇ ਇੱਦਾਂ ਹੋ ਗਈ ਆ, ਅੱਜ ਇੱਦਾਂ ਹੋਈ ਆ, ਅੱਜ ਇੱਦਾਂ ਹੋਣੀ ਆ, ਬਾਕੀ ਇੱਦਾਂ ਹੋਊਗੀ। ਤੇ ਜਿੱਦਾਂ ਉਹ ਹਕੂਮਤ ਵਾਲੇ ਦੱਸਦੇ ਰਹੇ, ਉੱਦਾਂ ਗਾਂਹ ਫਿਰ ਉਹ ਅਖਬਾਰਾਂ ਦੇ ਵਿੱਚ ਆਉਂਦਾ ਰਿਹਾ। ਉਹ ਜਿਹੜੇ ਪੜ੍ਹਦੇ ਸੀਗੇ ਉਹ ਫਿਰ ਦੂਜਿਆਂ ਨੂੰ ਵੀ ਦੱਸਦੇ ਰਹੇ। ਇਹ ਹਿਸਾਬ ਕਿਤਾਬ। ਤੁਹਾਡੇ ਪਿੰਡ 'ਚ ਕੋਈ ਮੌਲਵੀ ਜਾਂ ਹਕੀਮ ਵੀ ਹੈਗਾ ਸੀਗਾ? ਡਾਕਟਰ ਜਦੋਂ ਕੋਈ ਦਵਾਈ ਦਵੂਈ ਲੈਂਦੇ ਸੀ, ਜਾਂ ਨਮਾਜ਼ਾਂ ਕੌਣ ਪੜ੍ਹਾਉਂਦਾ ਸੀ ਮਸਜਿਦ 'ਚ? ਨਮਾਜ਼ਾਂ ਮੌਲਵੀ ਪੜ੍ਹਾਉਂਦੇ, ਮੌਲਵੀ ਰੱਖਦੇ ਸੀ। ਇੱਕੋ ਮਸਜਿਦ ਸੀਗੀ, ਇੱਕ ਤਾਂ ਹੁਣ ਉਹ ਅਹਿਲ ਸੁਨ ਜਮਾਤ ਵਾਲੇ ਬਣਾਉਣ ਲੱਗੇ ਸੀਗੇ। ਪਹਿਲੋਂ ਇਕੱਠੇ ਸੀਗੇ, ਮੁੜ ਕੇ ਵਿੱਚੋਂ ਅਹਿਲ ਹਦੀਸ ਆ ਗਏ, ਕੋਈ ਹੋਰ ਨਾਲ ਗਏ। ਫਿਰ 2 ਮਸੀਤਾਂ ਹੋ ਗਈਆਂ। ਉਹ ਦੂਜੀ ਮਸੀਤ ਜਿਹੜੀ ਉਹ ਜੇ ਛੱਤ ਨਹੀਂ ਸੀ ਪਈ। ਅੱਛਾ। ਜਦੋਂ ਆ ਗਏ ਆ ਅਸੀਂ। ਕੱਚੀਆਂ ਮਸੀਤਾਂ ਹੁੰਦੀਆਂ ਸੀ ਉਦੋਂ? ਨਹੀਂ, ਪੱਕੀਆਂ ਸੀ। ਪੱਕੀ ਇੱਟਾਂ ਦੀ ਸੀ? ਪੱਕੀਆਂ ਇੱਟਾਂ। ਅੱਛਾ। ਤੇ ਜਦੋਂ ਅਜਾੜੇ ਪਏ ਆ, ਕਿਸ ਟਾਈਮ ਤੁਸੀਂ ਉੱਥੋਂ ਪਿੰਡ 'ਚੋਂ ਨਿਕਲੇ ਆ? ਤੁਹਾਡੇ ਨਾਲ ਕੋਈ ਇਕੱਲਾ ਪਿੰਡ ਸੀ ਜਾਂ ਕੋਈ ਹੋਰ ਵੀ ਪਿੰਡ ਸੀਗਾ? ਨਹੀਂ, ਸਾਡੇ ਨਾਲ ਇਕੱਲਾ ਹੀ ਪਿੰਡ ਸੀਗਾ। ਹੋਰ ਪਿੰਡ ਸਾਡੇ ਦੁਆਲੇ ਜਿਹੜੇ ਸੀ ਉਹ ਸਿੱਖਾਂ ਦੇ ਸੀਗੇ। ਸਮਝ ਨਹੀਂ? ਸਿੱਖਾਂ ਨੇ ਤੁਹਾਨੂੰ ਰੋਕਿਆ ਜੱਕੋਪੁੜੀਆਂ ਨੂੰ? ਨਹੀਂ, ਕੁਛ ਕਿਹਾ? ਸਿੱਖਾਂ ਨੇ ਜਦੋਂ ਅਸੀਂ ਉੱਥੋਂ ਘਰੋਂ ਨਿਕਲੇ ਆ, ਉਦੋਂ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ। ਅੱਛਾ। ਤੇ ਜਦੋਂ ਦਰਿਆਓਂ ਪਾਰ ਆ ਗਏ ਆ, ਤੇ ਉਹਦਾ ਰਾਹ ਦਰਿਆਓਂ ਪਾਰ ਲੰਘ ਕੇ ਪਿਪਲੀ, ਮਿਆਣੀ ਤੇ ਇੱਦਾਂ ਦੇ ਪਿੰਡ ਜਿਹੜੇ ਸੀ ਨਾ ਦਰਿਆਓਂ ਪਾਰਲੇ, ਉੱਥੇ ਆ ਕੇ ਅਸੀਂ ਦਿਨ ਛਿਪਦੇ ਨੂੰ ਆਏ ਆ। ਸਾਰੀ ਦਿਹਾੜੀ ਨਿਕਲਦੇ ਰਹੇ ਚੱਕ 'ਚੋਂ ਨਿਕਲ ਕੇ, ਤੇ ਉੱਥੇ ਆ ਗਏ ਆ। ਉੱਥੋਂ ਆ ਕੇ ਤਾਂ ਫਿਰ ਰਾਹ 'ਚ ਤੇ ਉੱਥੇ ਰਾਤ ਪਾਰ ਰਹਿ ਸਤਲੁਜ ਤੇ ਦਰਿਆ 'ਤੇ, ਤੇ ਉੱਥੇ ਦਾਤ ਪੈ ਗਈ। ਤੇ ਅਗਲੇ ਦਿਨ ਤੁਰੇ ਆ, ਤੇ ਫਿਰ ਗਾਂਹ ਆ ਗਏ ਅਸੀਂ ਜੋਗੇ ਵਾਲੇ ਤੋਂ ਗਾਂਹ ਫਿਰ ਸਵੇਰ ਨੂੰ ਨਿਕਲੇ ਹੈਗੇ ਆ। ਤੇ ਉੱਥੋਂ ਰਾਤ ਕੱਟ ਕੇ
ਤੇ ਉੱਥੋਂ ਨਿਕਲਿਆ ਤੇ ਉੱਥੋਂ ਫਿਰ ਗਾਂ ਅੱਗੇ ਆ ਗਏ ਅਸੀਂ ਜੋਗੇ ਵਾਲਿਓ ਚੱਲੇ ਆ ਤੇ ਗਾਂ ਅੱਗੇ ਫਿਰ ਨਹਿਰਾਂ ਨੂਰਾਂ ਟੁੱਟੀਆਂ ਸੀਗੀਆਂ ਫਿਰ ਉੱਥੇ ਪਾਣੀ 'ਚ ਵੜ ਗਏ ਸੜਕਾਂ 'ਚ ਤੇ ਉਹ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਲਾਹੌਰ ਪਹੁੰਚੇ? ਲਾਹੌਰ ਵੱਲ ਹੀ ਆਏ ਆ? ਨਹੀਂ ਅਸੀਂ ਆਏ ਆ ਫਿਰੋਜ਼ਪੁਰ ਥਾਣੀ ਅੱਛਾ, ਫਿਰੋਜ਼ਪੁਰ ਥਾਣੀ ਆਏ ਆ। ਜ਼ਿਲ੍ਹੇ ਫਿਰੋਜ਼ਪੁਰ ਥਾਣੀ ਆਏ ਆ ਕਿਉਂ ਅਸੀਂ ਦਰਿਆਓਂ ਪਾਰ 'ਚ ਲੰਘੇ ਆਏ ਅੱਛਾ ਜੀ, ਸਤਲੁਜ ਦਰਿਆ ਪਾਰ ਕਰਿਆ ਤਾਂ ਪਾਰ ਕਰ ਆਂਦਾ ਇਹਦੇ ਤਹਿਸੀਲ ਜੀਰੇ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਵਾ ਅੱਛਾ ਤੇ ਉਧਰ ਮੋਗਾ ਵਾ ਇੱਕ ਤਹਿਸੀਲ ਮੁਕਤਸਰ ਵਾ ਇਹ ਜ਼ਿਲ੍ਹੇ ਫਿਰੋਜ਼ਪੁਰ ਦੀ ਅੱਛਾ ਇੱਦਾਂ ਤਹਿਸੀਲਾਂ ਹੈਗੀਆਂ ਤੇ ਉਹ ਉੱਥੇ ਆ ਗਏ ਅਸੀਂ ਉੱਥੇ ਰਾਹ ਦੇ ਵਿੱਚ ਜੋਗੇ ਵਾਲੇ ਆ ਕੇ ਉੱਥੇ ਵੀ ਨਹਿਰਾਂ ਟੁੱਟੀਆਂ ਸੀ ਬਾਰਿਸ਼ਾਂ ਪਈਆਂ ਸੀ ਉੱਥੇ ਸੜਕ ਦੇ ਵਿੱਚ ਲੈਨੋਂ ਪਾਰ-ਵਾਰ ਤੇ ਬਹੁਤ ਪਾਣੀ ਸੀਗਾ ਤੁਹਾਡੇ ਕਾਫਲੇ ਨੂੰ ਕਿਸੇ ਸਿੱਖ ਨੇ ਜਾਂ ਕਿਸੇ ਹਿੰਦੂ ਨੇ ਨੁਕਸਾਨ ਵੀ ਪਹੁੰਚਾਇਆ ਪਾਣੀ ਥਾਣੀ ਜਦੋਂ ਲੰਘੇ? ਨੁਕਸਾਨ ਪਹੁੰਚਾਇਆ ਉੱਥੇ 2-3 ਤਾਂ ਬੰਦੇ ਮਾਰੇ ਅੱਛਾ ਤੇ 4-5 ਉਸ ਪਾਣੀ 'ਚ ਜਦੋਂ ਵੜੇ ਆ ਤੇ 4-5 ਕੁੜੀਆਂ ਫੜੀਆਂ ਉਹਨਾਂ ਨੇ ਕੁਆਰੀਆਂ ਅੱਛਾ ਉੱਥੇ ਮੁਕਾਬਲੇ 'ਚੋਂ ਤੇ ਉਹ ਤੋਂ ਉਹ ਇਹਨਾਂ ਰਾਈਆਂ ਨਹੀਂ ਆਈ ਇੱਥੇ ਪਿੰਡ ਜੀ ਕੋਈ ਸੀਗਾ ਜੱਕੋਪੁਰੀ ਤੇ ਉਹੋ ਹੀ ਕਾਫਲਾ ਸੀਗਾ ਤੇ ਉਹ ਦੂਏ ਤੇ ਪਿੰਡ ਪਰਾਂ ਚਲੇ ਗਏ ਨਕੋਦਰ ਵੱਲ ਮਹਿਦਪੁਰ ਉੱਥੇ ਕੰਪ ਲੱਗ ਗਿਆ ਸੀ ਤੇ ਇਹ ਅਸੀਂ ਇਹਨੇ ਜਿਹੜੇ ਫਿਰੋਜ਼ਪੁਰ 'ਚ ਆ ਗਏ ਸੀ ਇੱਥੋਂ ਲੰਘੇ ਆ ਕੇ ਸਤਲੁਜ ਦਰਿਆ। ਤੁਹਾਨੂੰ ਕਿਸੇ ਫੌਜ ਨੇ ਜਾਂ ਮਿਲਟਰੀ ਉਸ ਦੌਰ ਦੀ ਜਿਹੜੀ ਬਣੀ ਸੀ ਮੁਸਲਮਾਨਾਂ ਦੀ ਉਹਨਾਂ ਨੇ ਕੋਈ ਸਪੋਰਟ ਕੀਤੀ, ਕੋਈ ਟੱਕਰੇ? ਮੈਂ ਸਾਨੂੰ ਟੱਕਰ ਜਦੋਂ ਅਸੀਂ ਉਹ ਪਾਣੀ 'ਚ ਵੜੇ ਸੀ ਨਾ ਤੇ ਉਦੋਂ ਜਿੱਥੋਂ 2-3 ਬੰਦੇ ਵੀ ਮਾਰੇ ਉਹਨਾਂ ਨੇ ਸਿੱਖਾਂ ਨੇ। ਇੱਕ ਤਾਂ ਆਮਦ ਸੀਗਾ ਮਾਛੀ, ਉਹ ਲੈਣ ਤੋਂ ਵੀ ਆਉਂਦਾ ਸੀ, ਉਹਨੂੰ ਮਾਰਿਆ। 1-2 ਹੋਰ ਵਿੱਚੋਂ ਗਏ। ਚਾਰ ਕੁੜੀਆਂ ਫੜੀਆਂ ਉਹਨਾਂ ਨੇ ਕੁਆਰੀਆਂ ਸਿੱਖਾਂ ਨੇ, ਉਹ ਜਿਨ੍ਹਾਂ 'ਚ ਜੋਗ ਤਾਂ ਆ ਗਈਆਂ ਸੀਗੀਆਂ ਫਿਰ ਮਗਰੋਂ ਪੁਲਿਸ ਵਾਲਿਆਂ ਨੇ ਉੱਥੇ ਜਦੋਂ ਘੱਲੀਆਂ ਤੇ ਉਦੋਂ ਤੇ ਬਾਕੀ ਜਿਹੜੀਆਂ ਸੀ 2-3 ਨਹੀਂ ਆਈਆਂ, ਉਹ ਉਧਰ ਸਿੱਖਾਂ ਕੋਲ ਰਹੀਆਂ ਵਾ। ਸਮਝ ਲਈ ਗੱਲ? ਇਹ ਇਸ ਤਰ੍ਹਾਂ ਹੋਈ ਸੀਗੀ ਉਦੋਂ। ਤੇ ਤੁਸੀਂ ਖਾਂਦੇ ਪੀਂਦੇ ਕੀ ਰਹੇ ਇੰਨੇ ਦਿਨਾਂ 'ਚ? ਕੀ ਖਾਣ ਨੂੰ ਵੀ ਕੁਛ ਤੁਹਾਨੂੰ ਦਿੰਦੇ ਰਹੇ ਜਾਂ ਭੁੱਖੇ ਹੀ ਰਹੇ ਇੰਨੇ ਦਿਨ? ਨਹੀਂ, ਉਹ ਖਾਣ ਨੂੰ ਤੇ ਆਪ ਦੇ ਕੋਲ ਜਿਹੜਾ ਉਹਨਾਂ ਨੇ ਕੁਛ ਲਿਆਂਦਾ ਸੀ ਨਾ ਪਕਾ ਪਕੂ ਕੇ। ਮਿਲਟਰੀ ਨੇ? ਮਿਲਟਰੀ ਨੇ ਨਹੀਂ, ਆਪ ਘਰਾਂ ਵਾਲਿਆਂ ਨੇ। ਅੱਛਾ, ਜਦੋਂ ਤੁਸੀਂ ਘਰੋਂ ਚੱਲੇ ਆ ਤੁਹਾਨੂੰ ਪਤਾ ਲੱਗਾ ਵੰਡਾਂ ਪੈਣ ਲੱਗੀਆਂ ਸੀ, ਉਹ ਨਿਕਲ ਜਾਣਾ, ਕੁਛ ਲੈ ਕੇ ਵੀ ਆਏ ਘਰੋਂ ਜਾਂ ਸਭ ਕੁਛ ਜਾਨਵਰ ਤੇ ਸਮਾਨ ਸਾਰਾ ਛੱਡਿਆ ਤੇ ਕੱਪੜੇ ਸੀ ਜਿਹੜੇ ਗਲ? ਨਹੀਂ, ਜਿਹੜਾ ਕੋਈ ਗਲੀ ਸੀਗੇ ਨਾ ਉਹ ਲੈ, ਜਿਹੜੇ ਗਲੀ ਨਹੀਂ ਸੀਗੇ ਉਹ ਤਾਂ ਘਰੇ ਹੀ ਛੱਡਿਆ, ਮਾਲ ਡੰਗਰ ਹੀ ਛੱਡਿਆ, ਹੋਰ ਵੀ ਸਾਰਾ ਸਗੋਂ ਭਾਂਡਾ ਠੀਕਰ ਜੋ ਸਾਰਾ ਛੱਡਿਆ, ਕੋਈ ਕੁਛ ਨਹੀਂ ਲੈ ਕੇ ਆਏ। ਇੱਥੇ ਤੁਸੀਂ ਜ਼ਿਲ੍ਹਾ ਸਾਹੀਵਾਲ ਤਹਿਸੀਲ ਚੀਚਾਵਤਨੀ 164 'ਚ ਰਹਿੰਦੇ ਪਏ ਹੋ? ਅੱਛਾ, ਇੱਥੇ ਜਦੋਂ ਤੁਸੀਂ ਆਏ ਆ ਇੱਥੇ ਕਿਸ ਤਰੀਕੇ ਨਾਲ ਕੋਈ ਲੈ ਕੇ ਆਇਆ ਵਾ ਜਾਂ ਮਿਲਟਰੀ ਛੱਡ ਕੇ ਗਈ ਆ ਵੀ ਤੁਹਾਡਾ ਆਹ ਪਿੰਡ ਆ ਤੁਸੀਂ ਇੱਥੇ ਰਹਿਣਾ ਹੁਣ? ਨਹੀਂ, ਉੱਥੇ ਜਦੋਂ ਸਾਹੀਵਾਲ ਆ ਕੇ ਉਤਰੇ ਆ ਨਾ, ਹਾਂਜੀ, ਇੱਥੋਂ ਗੱਡੀ ਤੋਂ ਤੇ ਉਹ ਸਾਹੀਵਾਲ ਆ ਕੇ ਉਤਰੇ ਸਾਰਾ ਪਿੰਡ ਹੀ ਸਟੇਸ਼ਨ 'ਤੇ। ਉੱਥੋਂ ਉਤਰ ਕੇ ਉਰਲੇ ਪਾਸੇ ਉਹ ਜਿਹੜਾ ਜਿੱਥੇ ਹੈਗਾ ਬਣਿਆ ਸਟੇਸ਼ਨ ਨਹੀਂ, ਉਹ ਸਟੇਸ਼ਨ ਦੇ ਲਹਿੰਦੇ ਪਾਸੇ ਹੈਗਾ ਸਿਨੇਮਾ ਬਣਿਆ। ਅੱਛਾ, ਸਾਹੀਵਾਲ ਉਹ ਤਾਂ ਸਿਨੇਮਾ ਦੀ ਉਹ ਜਗ੍ਹਾ ਵਿਹਲੀ ਸੀਗੀ, ਰੁੱਖ ਰੱਖ ਸੀਗੇ ਤੇ ਫਸਲਾਂ ਸੀਗੀਆਂ। ਉੱਥੇ ਆ ਕੇ ਰਾਤ ਨੂੰ ਅਸੀਂ ਬਹਿ ਗਏ, ਸ਼ਾਮ ਨੂੰ ਆ ਕੇ ਉਤਰੇ ਉੱਥੇ ਬਹਿ ਗਏ। ਉੱਥੋਂ ਆ ਕੇ ਫਿਰ ਅਸੀਂ ਖਿੱਲਰ ਗਏ ਆ, ਰਾਤ ਰਹੇ ਉੱਥੋਂ ਫਿਰ ਖਿੱਲਰ ਗਏ। ਜਿੱਦਾਂ ਸੀਗਾ, ਕੋਈ ਫੈਸਲਾਬਾਦ ਨੂੰ ਚਲਾ ਗਿਆ, ਕੋਈ ਸ਼ੇਖੂਪੁਰੇ ਨੂੰ ਚਲਾ ਗਿਆ, ਜਿੱਥੇ ਕਿਸੇ ਦੀਆਂ 18 ਸੀਗੀਆਂ ਉਧਰ ਨੂੰ ਚਲੇ ਗਏ। ਜਿਨ੍ਹਾਂ ਨੇ ਨਹੀਂ 18 ਸੀਗੀਆਂ ਉਹ ਉੱਥੇ ਬੈਠੇ ਰਹੇ। ਉਹ ਮੁੜ ਕੇ ਫਿਰ ਉਹ ਬਾਅਦ ਦੇ ਵਿੱਚ ਗਏ ਆ ਬੱਗਾਂ ਪਿਛਾਂ। ਇਸ ਤਰ੍ਹਾਂ ਸਾਡੇ ਨਾਲ ਹੋਈ ਸੀ। ਜਦੋਂ ਪਿੰਡ 64 ਵਿੱਚ ਤੁਸੀਂ ਆਏ ਆ, ਸਭ ਤੋਂ ਪਹਿਲਾਂ ਅਰਾਈ ਆਏ ਆ ਜਾਂ ਕੋਈ ਹੋਰ ਕੌਮ ਵੀ ਬੈਠੀ ਸੀ ਇੱਥੇ? ਨਹੀਂ, ਉਹ 'ਚ ਅੱਜ ਜਲਾਏ ਵੀ ਸੀ ਅੰਮ੍ਰਿਤਸਰੀਏ ਸਾਡੇ ਤੋਂ ਪਹਿਲਾਂ ਬੈਠੇ, ਤੇ ਹੋਰ ਕੌਮਾਂ ਇਹ ਅੰਮ੍ਰਿਤਸਰੀਏ ਸੀਗੇ ਤੇ ਦੂਆ ਜੋਈਏ ਜਿਹੜੇ ਹੈਗੇ ਆ ਤੇ ਇਹ ਵੀ ਸਾਡੇ ਤੋਂ ਬਾਅਦ 'ਚ ਆਏ। ਅੱਛਾ, ਅਸੀਂ ਸਾਡੇ ਤੋਂ ਬਾਅਦ 'ਚ ਆਏ, ਚੌਹਾਨ ਵੀ ਤੇ ਆ ਜੋਈਏ ਵੀ, ਤੇ ਇਹ ਗੱਡੇ ਗੁੱਡੇ ਲੈ ਕੇ ਆਏ ਸੀ ਜੋਈਏ। ਇਹ ਸਿੱਖਾਂ ਦਾ ਪਿੰਡ ਸੀ ਪਹਿਲੋਂ? ਸਿੱਖਾਂ ਦਾ ਮਕਾਨ ਬਣੇ ਸੀ ਇੱਥੇ? ਸਿੱਖ ਮਜ਼੍ਹਬੀ ਸੀਗੇ, ਮਕਾਨ ਬਣੇ ਸੀਗੇ ਸਾਰਿਆਂ ਦੇ। ਤੇ
ਜਿਹੜੇ ਹੱਥ ਆਬਾਦ ਸੀਗੇ, ਜਿਹੜੇ ਗੈਰ ਆਬਾਦ ਸੀਗੇ, ਆ ਬੰਨੇ ਵਾਲੇ ਕੋਈ ਉੱਧਰਲੇ ਕੋਈ ਉੱਧਰਲੇ, ਅਤੇ ਇਹ ਜਿਹੜੇ ਸੀਗੇ ਸਾਰੇ ਹੱਥ ਆਬਾਦ ਨਹੀਂ ਸੀਗੇ ਕਿ ਉਹ ਵਿੱਚ ਪਏ ਜਦੋਂ ਤੁਸੀਂ ਆਏ ਆ ਇੱਥੇ ਪਹਿਲੋਂ ਕੋਈ ਮੁਸਲਮਾਨ ਵੀ ਰਹਿੰਦਾ ਸੀਗਾ, ਕੋਈ ਮਸਜਿਦ ਹੈਗੀ ਸੀ? ਮਸਜਿਦ ਉਦੋਂ ਇੱਥੇ ਆ ਟੈਂਡਰ ਦੇ ਵਿੱਚ ਸੀਗੀ। ਅੱਛਾ ਅੱਛਾ। ਇਹ ਟੈਂਡਰ 'ਚ ਮੁਸਲਮਾਨ ਸੀਗੇ ਜਾਂ ਬਦਰੇ ਔਰ ਦੇ ਡੇਰਾ ਉਹਦੇ, ਜਾਂ ਉਹ ਜੁਲਾਏ ਸੀਗੇ। ਆ ਜੁਲਾਏ ਜਿਹੜੇ ਉਹ ਡੇਰੇ ਵਾਲੇ ਬੈਠੇ ਆ, ਹਾਂਜੀ, ਇਹ ਬਸ਼ੀਰੇ ਸੀ- ਜਲਾਏ ਕੇ। ਬਸ਼ੀਰੇ ਜੁਲਾਏ ਕੇ, ਅਤੇ ਜਾਂ ਟੈਂਡਰ ਵਾਲੇ ਚੀਮੇ, ਅਤੇ ਜਾਂ ਬਦਰਾ ਔੜ, ਇਹ ਉਦੋਂ ਬੈਠੇ ਸੀਗੇ। ਰੇਤਲੀ ਵਾਲਾ ਜਿਹੜਾ ਉਹ ਸੀਗਾ ਇਹਨਾਂ ਦਾ ਮੁਸਲਮਾਨਾਂ ਦਾ। ਤੁਸੀਂ ਬਾਬਾ ਜੀ ਕੁਝ ਲੈ ਕੇ ਨਹੀਂ ਉਧਰੋਂ ਆਏ, ਅਸੀਂ ਧੱਕੇ ਖਾ ਕੇ ਆਏ ਆ, ਕਿੰਨੇ ਦਿਨਾਂ ਦਾ ਸਫ਼ਰ ਭੁੱਖਾਂ। ਇੱਥੇ ਆ ਕੇ ਤੁਹਾਨੂੰ ਕਿਸੇ ਨੇ ਰੋਟੀ ਪੁੱਛੀ ਆ ਜਾਂ ਭੁੱਖਾਂ ਕੱਟੀਆਂ? ਕਿੱਦਾਂ ਤੁਸੀਂ ਇੱਥੇ ਭਾਂਡੇ ਤੁਹਾਨੂੰ ਕਿੱਦਾਂ ਲੱਭੇ? ਬਰਤਨ ਰੋਟੀ ਪਕਾਉਣ ਵਾਲੇ ਜਾਂ ਸਾਲਨ ਪਕਾਉਣ ਬਰਤਨ ਵਾਲੇ? ਰੋਟੀ ਪਕਾਉਣ ਵਾਲੇ ਤੇ ਜਿਹੜੇ ਸੀਗੇ ਉਹ ਤਾਂ ਆਪੋ ਆਪਣੇ ਲਏ ਇਹਨਾਂ ਨੇ, ਆਪ ਦੇ ਆਣ ਕੇ। ਪੈਸੇ ਤੁਹਾਡੇ ਕੋਲ ਹੈ ਨਹੀਂ ਸੀ, ਕਿੱਦਾਂ ਲਏ? ਪੈਸੇ ਤੁਹਾਨੂੰ ਬਸ ਕਿਹਨੇ ਦਿੱਤੇ? ਕਿਹਨੇ ਤੁਹਾਡੀ ਮਦਦ ਕੀਤੀ? ਮਿਹਨਤ ਮਜ਼ਦੂਰੀ ਕਰਕੇ ਕੀਤੀ ਹੈ, ਜਾਂ ਜਿਹੜੇ ਕੋਈ ਹੋਰ ਸੀਗੇ ਉਹਨਾਂ ਨੇ ਕੋਈ ਇਮਦਾਦ ਕੀਤੀ ਹੋਊਗੀ, ਅਤੇ ਇਸ ਤਰ੍ਹਾਂ ਉਹ ਬਸ ਆਪੋ ਆਪਣੇ ਜਿਹੜੇ ਇਹਨਾਂ ਨੇ ਮੰਜੇ ਪੀੜੀ ਜੋ ਕੋ ਬਣਾਏ, ਇਹ ਵੀ ਇਹਨਾਂ ਨੇ ਆਪ ਦੇ ਬਣਾਏ ਆ ਘਰੀ ਆ ਕੇ। ਅੱਛਾ। ਮਿਹਨਤ ਕਰਕੇ ਕੋਈ ਦਿਹਾੜੀ ਦੱਪਾ, ਕੋਈ ਜ਼ਿਮੀਂਦਾਰ ਆ, ਜਿਹੜੀ ਫਸਲ ਸੀਗੀ ਉਹ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਨੇ ਫਿਰ ਫਸਲਾਂ ਸਾਂਭ ਲਈਆਂ, ਕਮਾਦ ਕਪਾਹ ਕਣਕ ਫੇਰ ਬੀਜੀ, ਮੈਂ 5-5 ਕਿੱਲੇ ਮਿਲ ਗਏ। ਅੱਛਾ, ਉਧਰਲੀਆਂ ਇੱਧਰ ਅਲਾਟ ਹੋ ਗਈਆਂ। ਆ ਪਹਿਲੋਂ ਹੋਈਆਂ 5-5 ਕਿੱਲੇ ਕੁਣਬੇਵਾਰ 5-5 ਕਿੱਲੇ ਹੋਏ ਹਰ ਘਰ ਨੂੰ। ਅੱਛਾ। ਤੇ ਮੁੜ ਕੇ ਫਿਰ ਬਾਅਦ ਜਦੋਂ ਫਾਰਮ ਆਏ ਆ, ਦਿੱਤੇ ਆ, ਤੇ ਉਦੋਂ ਫਿਰ ਪਿਛਲੀ ਜ਼ਮੀਨ ਦੇ ਮੁਤਾਬਕ ਫਿਰ ਮਿਲੀਆਂ ਜ਼ਮੀਨਾਂ। ਫਿਰ ਜਿੰਨੀ ਉਧਰ ਹੈਗੀ ਸੀ ਉਸ ਹਿਸਾਬ ਨਾਲ ਮਿਲੀ? ਉਸ ਹਿਸਾਬ ਨਾਲ ਮਿਲੀ, ਜੂਟ ਬਣਾ ਕੇ। ਅੱਛਾ ਅੱਛਾ ਅੱਛਾ। ਜੂਟ ਬਣਾ ਕੇ ਵੀ ਇੰਨੇ ਜੂਟ ਵਾਸਤੇ ਇੰਨੇ ਫਲਾਣੇ ਆ, ਤੇ ਉਹਨਾਂ ਦੇ ਹਿਸਾਬ ਨਾਲ ਕਿਸੇ ਦੇ 2 ਕਿੱਲੇ ਬਣੇ, ਕਿਸੇ 4 ਬਣੇ, ਕਿਸੇ 10 ਬਣੇ, ਕਿਸੇ 15 ਬਣੇ, ਜਿੱਦਾਂ ਕਿਸੇ ਦੀ ਪਿੱਛੋਂ ਜਾਇਦਾਦ ਆਈ ਜੂਟਾਂ ਦੇ ਹਿਸਾਬ ਨਾਲ ਉਦੋਂ ਇਹ ਕੰਮ ਸੀਗਾ। ਬਾਬਾ ਜੀ, ਅਗਰ ਦੇਖਿਆ ਜਾਵੇ ਤੁਹਾਡੀ ਇਸ ਪਿੰਡ ਦੇ ਵਿੱਚ ਖਿਦਮਾਤ ਨੇ, ਤੁਸੀਂ ਯੂਨੀਅਨ ਕੌਂਸਲ, ਹਸਪਤਾਲ, ਲੜਕੀਆਂ ਵਾਲਾ ਸਕੂਲ, ਇਹ ਤੁਸੀਂ ਇੱਥੇ ਲੈ ਕੇ ਆਏ ਆ, ਹਾਈ ਕੋਰਟਾਂ ਤੱਕ ਗਏ ਆ, ਉਹ ਆਪਣਾ ਸਫ਼ਰ, ਆਪਣੀ ਕਾਰਗੁਜ਼ਾਰੀ ਸੁਣਾਓ ਕਿ ਕਿੱਦਾਂ, ਕਿੰਨੀ ਮੁਸ਼ਕਲਾਂ ਦੇ ਨਾਲ ਤੁਸੀਂ ਇਸ ਪਿੰਡ ਦੇ ਵਿੱਚ ਹਸਪੀਟਲ ਵਗੈਰਾ ਚੀਜ਼ਾਂ ਲੈ ਕੇ ਆਏ ਆ। ਉਹਦੀ ਇਹ ਤੇ ਜਿਹੜੀ ਹੈਗੀ ਸੀਗੀ, ਬੜੇ ਕੇਸ ਝਗੜੇ ਅਸੀਂ, ਜਿਹੜੇ ਹਸਪਤਾਲ ਬਣਾਇਆ, ਪਹਿਲੋਂ ਕੌਂਸਲ ਆਈ, ਕੌਂਸਲ ਦੇ ਵਿੱਚੋਂ ਤੇ ਜਿਹੜੇ ਸੀਗੇ ਉਹ ਕੋਈ ਕਹਿੰਦਾ ਸੀਗਾ 64 'ਚ ਬਣੇ, ਕੋਈ ਕਹਿੰਦਾ ਸੀ 72 'ਚ ਬਣੇ, ਕੋਈ ਕਹਿੰਦਾ 65 'ਚ ਬਣੇ, ਕੋਈ ਕਹਿੰਦਾ ਸੀਗਾ 68 ਮੋੜ ਤੇ ਬਣੇ। ਇਦਾਂ ਯਾਨੀ ਕੌਂਸਲ ਦੇ ਜਿੰਨੇ ਇਲਾਕੇ ਸੀ, ਏਰੀਆ ਸੀ, ਉਹ ਸਾਰਾ ਕਹਿੰਦੇ, ਕੋਈ ਕਹਿੰਦਾ ਕਿੱਥੇ ਬਣੇ, ਕੋਈ ਕਿੱਥੇ ਬਣੇ। ਅੱਛਾ। ਤੇ ਇਹ ਮਨਜ਼ੂਰੀ ਸੀਗੀ 164 ਏ ਦੀ। ਅੱਛਾ। ਪਿੱਛੋਂ ਕਾਗਜ਼ਾਂ ਦੇ ਨਾਲ ਜੀ। ਸਹੀ ਆ। ਉਹ ਫਿਰ ਇੱਥੇ 64 ਦੇ ਵਿੱਚ ਇਹ ਜਿਹੜਾ ਜਿੱਥੇ ਮਨਜ਼ੂਰ ਜੋਈਆ ਬੈਠਾ ਚੌਕ ਦੇ ਵਿੱਚ ਇੱਥੇ ਸੀ ਗੁਰਦੁਆਰਾ ਸੀਗਾ ਇੱਥੇ, ਮਸਜਿਦ ਦੇ ਥਾਂ ਸਿੱਖਾਂ ਦਾ। ਤੇ ਉਹ ਜਿਹੜਾ ਸੀਗਾ ਉੱਥੇ ਗੁਰਦੁਆਰੇ ਤੇ ਵਿੱਚ ਬਣਾਈ ਸੀ ਕੌਂਸਲ। ਤੇ ਮੁੜ ਕੇ ਫਿਰ ਜਦੋਂ ਪਿੱਛੋਂ ਪੈਸੇ ਪੂਸੇ ਆਏ, ਮਨਜ਼ੂਰੀਆਂ ਹੋਈਆਂ ਕੌਂਸਲਾਂ ਦੀਆਂ, ਤੇ ਉਦੋਂ ਫਿਰ ਆਪਣੇ ਕੌਂਸਲ ਇੱਥੇ ਬਣੀ 64 ਏ ਦੇ ਵਿੱਚ। ਸਮਝ ਨਹੀਂ ਗਾ, ਉਦੋਂ ਪਹਿਲਾਂ ਕੋਈ ਸ਼ਾਹਨਵਾਜ਼ ਕਹਿੰਦਾ ਸੀਗਾ। ਸ਼ਾਹਨਵਾਜ਼ ਕੌਣ ਸੀ, ਕਿੱਥੋਂ ਦਾ ਸੀਗਾ? ਉਹ ਕਰਨਾਲ ਦਾ ਸੀ, ਜ਼ਿਲ੍ਹੇ ਕਰਨਾਲ ਦਾ। ਅੱਛਾ। ਤੇ ਰਾਜਪੂਤ ਸੀਗੇ। ਆ ਜਿਹੜੀ ਅਕਬਰੋਣੀ ਆ, ਇਹਨਾਂ ਦਾ ਚਾਚਾ ਸੀ ਸ਼ਾਹਨਵਾਜ਼ ਜਿਹੜਾ ਸੀ। ਅੱਛਾ। ਹਾਂ, ਮੋੜ ਵਾਲੇ ਜਿਹੜੇ ਆ। ਤੇ ਰਾਈ ਜਿਹੜੇ ਹੈਗੇ ਆ ਪਟਿਆਲੀਏ, ਇਹ ਰਿਆਸਤ ਪਟਿਆਲੇ ਦੇ ਆ ਹਿੰਦੁਸਤਾਨ ਤੇ 'ਚ। ਹਸਪਤਾਲ ਕਿੱਦਾਂ ਲੈ ਕੇ ਆਏ ਤੁਸੀਂ? ਹਸਪਤਾਲ ਤੇ ਜਿਹੜਾ ਸੀਗਾ ਇਹਦੀ ਕਿੰਨੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਸੀ ਉਦੋਂ ਜਦੋਂ ਲੈ ਕੇ ਆਏ ਆ? ਕਿੱਦਾਂ ਇਕੱਠੇ ਕੀਤੇ ਪੈਸੇ? ਤਾਂ ਜਿਹੜੇ ਸੀਗੇ ਉਹ ਇੱਦਾਂ ਵੀ ਪਹਿਲੋਂ ਤਾਂ ਇੱਥੇ ਸੀਗੇ ਆਏ, ਕੌਂਸਲ ਬਣੀ, ਕੌਂਸਲ ਤੋਂ ਬਾਅਦ ਕੌਂਸਲਾਂ ਦੇ ਕਾਨੂੰਨ ਸੀਗਾ ਵੀ ਜਿੱਥੇ ਕੌਂਸਲ ਹੈਗੀ ਆ ਉੱਥੇ ਹਸਪਤਾਲ ਬਣਾਓ। ਅੱਛਾ। ਯਾਨੀ ਜੇ ਇਸ ਪਿੰਡ ਦੇ ਵਿੱਚ ਯੂਨੀਅਨ ਕੌਂਸਲ ਹੋਏਗੀ, ਉਸੇ ਪਿੰਡ ਦੇ ਵਿੱਚ ਹੀ ਸਰਕਾਰੀ ਹਸਪਤਾਲ ਹੋਏਗਾ। ਡੰਗਰ ਹਸਪਤਾਲ ਵੀ ਉੱਥੇ ਹੋਏਗਾ। ਸਹੀ ਆ। ਤੇ ਇਹ 2 ਕੰਮ ਜਿਹੜੇ ਸੀਗੇ ਉਦੋਂ ਸੀਗੇ, ਤੇ ਜਿਹੜੇ ਤੁਸੀਂ ਕਰਵਾਏ। ਹਾਂ, ਇਹ ਜਿਹੜੇ ਕਰਾਏ ਇਹਨਾਂ ਦਾ, ਇਹ ਜਿਹੜਾ ਸਾਡੇ ਬਣਿਆ ਸੀਗਾ ਉਦੋਂ, ਉਹ 62 ਨੌਵੈਲ ਦਾ ਸੀਗਾ ਰਾਣਾ, ਤੇ ਉਹ ਸੀ ਮੈਂਬਰ ਜ਼ਿਲ੍ਹਾ ਕੌਂਸਲ ਦਾ।
ਤੇ ਇਹ ਹਸਪਤਾਲ ਜਿਹੜਾ ਸੀਗਾ ਇਹ ਚੌਂਹਠ ਵਾਲਿਆਂ ਦੇ ਉਹ ਰਿਸ਼ਤੇਦਾਰ ਸੀਗੇ, ਨਾਲੇ ਰਾਜਪੂਤ ਸੀਗੇ। ਇਹਨਾਂ ਚੌਂਹਠ ਵਾਲਿਆਂ ਨੇ ਉਹ ਹਸਪਤਾਲ ਜਿਹੜਾ ਸੀਗਾ ਉੱਥੇ ਆਪਦੇ ਮਨਜ਼ੂਰ ਕਰਾਇਆ। ਅੱਛਾ 64 ਮਹਿਲ 'ਚ ਕੌਂਸਲ ਸੀ ਸਾਡੇ ਚੱਕ 'ਚ। ਇਹ ਚੋੜ ਇਹ 100 ਇਹ ਚੋੜ ਚ ਸੀਗਾ। ਹਾਂ ਤੇ ਇਹ ਫਿਰ ਇਹ ਹਸਪਤਾਲ ਦਾ ਜਦੋਂ ਜ਼ਿਲ੍ਹਾ ਵਿਆੜੀ ਬਣਿਆ ਤੇ ਉਦੋਂ ਉੱਥੋਂ ਵਿਆੜੀਓਂ ਨਕਲ ਲੱਭੀ ਸਾਨੂੰ ਵੀ ਇਹ ਹਸਪਤਾਲ ਦੀ, ਬਈ ਆ ਫਲਾਣੇ ਕੌਂਸਲ 'ਚ ਹਸਪਤਾਲ ਆ, ਫਲਾਣੀ 'ਚ ਹਸਪਤਾਲ। ਉਹ ਵਿਆੜੀਓਂ ਨਕਲ ਲਿਆਂਦੀ ਇਹਨਾਂ ਨੇ, ਸ਼ਹੀਦ ਹੋਣਾ ਨੇ, ਤੇ ਉਹ ਨਕਲ ਲਿਆ ਕੇ ਤੇ ਫਿਰ ਇਹਦਾ ਕੇਸ ਕੀਤਾ ਮਲਤਾਨ ਹਾਈ ਕੋਰਟ 'ਚ। ਅੱਛਾ ਅੱਛਾ ਉੱਥੇ ਕੇਸ ਕਰਕੇ ਫਿਰ ਝਗੜਾ ਝਗੜਦੇ ਰਹੇ। ਤੁਸੀਂ ਜਾਂਦੇ ਰਹੇ ਉੱਥੇ? ਮੈਂ ਜਾਂਦਾ ਰਿਹਾ, ਮਾਸਟਰ ਜਾਂਦਾ ਰਿਹਾ, ਫੌਜੀ ਯੂਸਫ ਤੇ ਇਹ ਵੀ ਨਾਲ ਜਾਂਦਾ ਰਿਹਾ ਵਿੱਚ। ਹੋਰ ਬਾਬਾ ਮੁੱਲਾ ਸੀਗਾ, ਇਹਨੇ ਵੀ ਕੋਸ਼ਿਸ਼ ਕੀਤੀ ਬੜੀ। ਅੱਛਾ ਬਾਬਾ, ਇਸ ਪਿੰਡ ਦਾ ਪੁਰਾਣਾ ਨਾਮ ਦਾ ਪਤਾ ਕੀ ਹੈ? ਇਸ ਪਿੰਡ ਦਾ ਪੁਰਾਣੇ ਨਾਮ ਦਾ ਪੁਰਾਣਾ ਨਾਮ ਤੇ 164 ਇਹੀ ਸੀਗਾ, ਤੇ ਹੋਰ ਜਿਹੜਾ ਕੋਈ ਹੋਊਗਾ ਪੰਜਾਬੀ ਦੇ ਵਿੱਚ। ਸਿੱਖਾਂ ਵਾਲਾ ਨਾਮ, ਜਦੋਂ ਸਿੱਖ ਇੱਥੇ ਰਹਿੰਦੇ ਸੀ ਉਦੋਂ ਹੋਰ ਇਹਦਾ ਨਾਮ ਸੀ ਕੋਈ? ਨਹੀਂ, ਉਹਦਾ ਨਹੀਂ ਸਾਨੂੰ ਪਤਾ ਵੀ ਉਹ ਕੀ ਸੀਗਾ। ਇਹ 64 ਅਲਫ ਦਾ ਹੀ ਪਤਾ, 64 ਇਹ ਜਾਂ 64 ਅਲਫ। ਅੱਛਾ, ਹੁਣ ਦਾ ਦੌਰ ਚੰਗਾ ਵਾ ਕਿ ਪੁਰਾਣਾ ਦੌਰ ਚੰਗਾ ਸੀਗਾ? ਬਜ਼ੁਰਗਾਂ ਦੀ ਖਿਦਮਤ ਉਦੋਂ ਲੋਕ ਜ਼ਿਆਦਾ ਕਰਦੇ ਸੀ ਜਾਂ ਹੁਣ ਕਰਦੇ ਸੀ? ਹੁਣ ਤਾਂ ਜਿਹੜੇ ਹੈਗੇ ਕਰਦੇ ਹੀ ਨਹੀਂ ਗੇ। ਅੱਛਾ, ਹੁਣ ਤਾਂ ਮਡੀਰ ਵਾਦਾ ਜਿਹੜਾ ਹੈਗਾ ਉਹ ਗੱਲ ਹੀ ਨਹੀਂ ਸੁਣਦਾ, ਸਮਝੇ ਨਹੀਂ ਗੱਲ। ਉਦੋਂ ਜਿਹੜੇ ਸੀ ਉਦੋਂ ਸਿਆਣਿਆਂ ਬੰਦਿਆਂ ਦੀ ਇੱਜ਼ਤ ਕਰਦੇ ਸੀਗੇ ਸਾਰੇ ਜਿਹੜੇ ਸੀਗੇ, ਸਮਝੇ ਨਹੀਂ ਗੱਲ। ਉਹਨਾਂ ਦੀ ਗੱਲਾਂ ਸੁਣਦੇ ਸੀ, ਉਹਨਾਂ ਦੀਆਂ ਬਾਤਾਂ ਕਰਦੇ ਸੀ। ਤੇ ਹੁਣ ਤਾਂ ਕੋਈ ਨਾ ਹੀ ਨਹੀਂ ਲੈਂਦਾ, ਨਾ ਗੱਲ ਹੀ ਸੁਣਦਾ, ਸਮਝੇ ਨਹੀਂ ਗੱਲ। ਬਾਬਾ ਜੀ, ਅਗਰ ਤੁਹਾਨੂੰ ਅੱਜ ਅਸੀਂ ਭੇਜੀਏ, ਤੁਸੀਂ ਤੰਦਰੁਸਤ ਹੁੰਦੇ, ਤੁਸੀਂ ਇਸ ਟਾਈਮ ਬਿਮਾਰ, ਅੱਲਾ ਤੁਹਾਨੂੰ ਸ਼ਿਫਾਯਾਬੀ ਅਤਾ ਫਰਮਾਵੇ, ਅਗਰ ਤੁਹਾਨੂੰ ਅੱਜ ਅਸੀਂ ਭੇਜਦੇ ਹਿੰਦੁਸਤਾਨ ਦੇ ਵਿੱਚ ਤੇ ਆਪਦਾ ਪਿੰਡ ਜੱਕੋਪੁਰ ਤੁਸੀਂ ਲੱਭ ਲੈਂਦੇ? ਹਾਂ। ਆਪਣਾ ਘਰ ਵੀ ਲੱਭ ਲੈਂਦੇ? ਹਾਂ ਸਹੀ ਆ, ਲੱਭ ਲੈਂਦੇ। ਠੀਕ ਆ। ਕਿਉਂ ਘਰਾਂ ਦਾ ਤਾਂ ਪਤਾ ਸੀਗਾ ਵੀ ਆ ਇੱਥੇ ਹੈਗੇ। ਹੁਣ ਜੇ ਕੋਈ ਬਦਲ ਗਏ ਹੋਣਗੇ ਵਿੱਚੋਂ ਤੇ ਉਹ ਤਾਂ ਅੱਗੇ ਪਿੱਛੇ ਹੋ ਜਾਂਦੇ। ਅਸੀਂ ਹਿੰਦੁਸਤਾਨ ਦੇ ਸਿੱਖਾਂ ਕੋਲੋਂ ਪਤਾ ਕੀਤਾ ਜਿਹੜੇ ਉੱਥੇ ਜੱਕੋਪੁਰ ਰਹਿੰਦੇ ਆ, ਹਾਂ ਜਿੱਦਾਂ ਆਪਣੇ ਇੱਥੇ ਅੱਡਾ ਗਾਜ਼ੀਆਬਾਦ ਹੈ ਨਾ, ਹਾਂ। ਏਡਾ ਸਾਰਾ ਜੱਕੋਪੁਰ ਬਣ ਗਿਆ, ਉੱਥੇ ਚੰਗੀ ਆਬਾਦੀ ਹੋ ਗਈ ਆ। ਹੁਣ ਜਿਹੜਾ ਪਿੰਡ ਤੁਸੀਂ ਦੱਸ ਰਹੇ, ਜਿਸ ਪਿੰਡ ਦੇ ਤੁਸੀਂ ਵਸੀਵੇਂ ਆ, ਹਾਂ ਉਹ ਉੱਥੇ ਆਬਾਦੀ ਹੋ ਗਈ ਹੁਣ। ਆਬਾਦੀ ਹੋ ਗਈ, ਵੱਡਾ ਸਾਰਾ ਪਿੰਡ ਨਹੀਂ, ਹੁਣ ਅੱਡਾ ਬਣ ਗਿਆ ਚੰਗਾ ਤਕੜਾ ਉਹ। ਅੱਛਾ, ਹਾਂਜੀ, ਉਹ ਅੱਡਾ ਕਿੱਥੋਂ ਆ ਗਏ? ਉਹ ਬਸ ਲੋਕ ਜਿੱਥੇ ਆਪਣੇ ਆ ਕੇ ਇਦਾਂ ਲੋਕ ਵਸਦੇ ਗਏ, ਦੂਸਰੇ ਪਿੰਡਾਂ 'ਚੋਂ ਇਦਾਂ ਲੋਕ ਆਉਂਦੇ ਗਏ, ਤੇ ਹੁਣ ਬਾਬਾ ਤਕੜਾ ਅੱਡਾ ਹੋਇਆ ਵਾ। ਅੱਛਾ ਹਾਂਜੀ। ਅੱਛਾ ਬਾਬਾ ਜੀ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਾਨੂੰ ਵਕਤ ਦਿੱਤਾ। ਅੱਲਾ ਤੁਹਾਨੂੰ ਖੁਸ਼ ਰੱਖੇ, ਅੱਲਾ ਸਿਹਤ ਦੇਵੇ ਜੀ। ਨਾਜ਼ਰੀਨ, ਅਸੀਂ ਅੱਜ ਬਾਬਾ ਜੀ ਦਾ ਇੰਟਰਵਿਊ ਕੀਤਾ ਔਰ ਸਾਨੂੰ ਇਸ ਇੰਟਰਵਿਊ ਦੇ ਵਿੱਚੋਂ ਬਹੁਤ ਕੁਝ ਮਿਲਿਆ। ਯਕੀਨ ਕਰੋ ਕਿ ਅਗਰ ਤੁਸੀਂ ਵੀ, ਤੁਹਾਡੇ ਕੋਲ ਵੀ, ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਘਰ ਦੇ ਵਿੱਚ, ਤੁਹਾਡੇ ਚੱਕ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਮੌਜੂਦ ਆ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਹਰ ਗੱਲ ਦਾ ਪਤਾ, ਔਰ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਕਿ ਉਹ ਇੰਟਰਨੈਟ 'ਤੇ ਆਉਣ ਔਰ ਉਹ ਆਪਣੀ ਕਾਰਗੁਜ਼ਾਰੀ ਦੱਸਣ, ਤੇ ਸਾਡਾ ਥੱਲੇ ਨੰਬਰ ਵੀ ਚੱਲ ਰਿਹਾ 0304688844, ਇਹ 'ਤੇ ਤੁਸੀਂ ਰਾਬਤਾ ਕਰ ਸਕਦੇ ਆ। ਤੇ ਇਹ ਵੀ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਪਸੰਦ ਆਈ ਹੋਏਗੀ। ਅਗਰ ਪਸੰਦ ਆਈ ਹੈ ਤੇ ਸਾਡੇ ਕਾਜ਼ੀ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਨੂੰ ਦਿਓ ਇਜਾਜ਼ਤ, ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ। ਰੱਬ ਰਾਖਾ।